ਲਾਹੌਰ ਸਦੀਆਂ ਪੁਰਾਣਾ ਸ਼ਹਿਰ। ਇਸ ਸ਼ਹਿਰ ਵਿੱਚ ਜੋ ਵੱਸਦਾ ਹੈ ਉਹ ਇਸ ਨਾਲ ਮੁਹੱਬਤ ਕਰਨ 'ਤੇ ਮਜਬੂਰ ਹੋ ਜਾਂਦਾ ਹੈ। ਮੁਮਤਾਜ਼ ਰਾਸ਼ਿਦ ਲਾਹੌਰੀ ਇਸ ਸ਼ਹਿਰ ਨਾਲ ਇੰਨੀ ਮੁਹੱਬਤ ਕਰਦੇ ਨੇ ਕਿ ਉਹਨਾਂ ਨੇ ਆਪਣੇ ਨਾਂ ਦਾ ਇੱਕ ਹਿੱਸਾ ਇਸ ਸ਼ਹਿਰ ਦੀ ਮੁਨਾਸਬਤ ਨਾਲ ਰੱਖ ਲਿਆ। ਮੁਮਤਾਜ਼ ਰਾਸ਼ਿਦ ਲਾਹੌਰੀ 2013 ਦੇ ਵਿੱਚ ਪਹਿਲਾ ਸ਼ੇਰੀ ਪਰਾਗਾ ਲੈ ਕੇ ਪੰਜਾਬੀ ਅਦਬੀ ਖੇਤਰ ਦੇ ਵਿੱਚ ਸ਼ੇਰੀ ਖੇਤਰ ਦੇ ਵਿੱਚ ਆਏ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਏ। 2018 ਦੇ ਵਿੱਚ ਲਾਹੌਰੀ ਬੋਲੀਆਂ ਉਹਨਾਂ ਦੀ ਕਿਤਾਬ ਆਈ, ਜਿਹਦੇ ਵਿੱਚ ਬੋਲੀ ਦੀ ਸਿਨਫ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਧ ਬੋਲੀਆਂ ਐਸੇ ਹੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਉਸ ਤੋਂ ਮਗਰੋਂ ਉਹ ਪੰਜਾਬੀ ਜ਼ੁਬਾਨੋ ਅਦਬ ਦੇ ਖੇਤਰ ਦੇ ਵਿੱਚ ਲਾਹੌਰੀ ਟੱਪੇ ਲੈ ਕੇ ਆਏ ਨੇ। ਪੰਜਾਬ ਦੇ ਲੋਕ ਗੀਤ ਪੰਜਾਬ ਦੇ ਦਿਲਾਂ ਦੀ ਧੜਕਣ ਨੇ, ਔਰ ਇਹ ਅਜਿਹੇ ਲੋਕ ਗੀਤ ਹੁੰਦੇ ਨੇ ਜਿਹਦੇ ਵਿੱਚ ਪੰਜਾਬ ਦੀ ਰਹਿਤਲ, ਪੰਜਾਬ ਦਾ ਵਸੇਬ, ਪੰਜਾਬ ਦਾ ਸਮਾਜ ਅਤੇ ਇਸ ਦੇ ਨਾਲ ਨਾਲ ਇਹਦੇ ਵਿੱਚ ਮਜ਼ਹਬੀ ਰੰਗ, ਸਮਾਜੀ ਰੰਗ, ਰੂਮਾਨੀ ਰੰਗ, ਸਾਰੇ ਰੰਗ ਪੰਜਾਬ ਦੇ ਲੋਕ ਗੀਤਾਂ ਦੇ ਅੰਦਰ ਮੌਜੂਦ ਨੇ। ਲਾਹੌਰੀ ਟੱਪੇ ਦੇ ਵਿੱਚ 116 ਸਫ਼ਿਆਂ ਦੇ ਉੱਤੇ ਲਾਹੌਰੀ ਟੱਪੇ, ਹਰ ਸਫ਼ੇ ਦੇ ਉੱਤੇ 2 ਟੱਪੇ ਜੇ ਅਸੀਂ ਦੇਖੀਏ ਤਾਂ 232 ਟੱਪੇ ਜਿਹੜੇ ਨੇ ਉਹ ਇਸ ਸ਼ੇਰੀ ਪਰਾਗੇ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਇਸ ਦੇ ਨਾਲ ਨਾਲ ਸ਼ਾਹਮੁਖੀ ਅਤੇ ਗੁਰਮੁਖੀ ਰਸਮੁਲ ਖਤ ਦੇ ਵਿੱਚ, ਦੋਵਾਂ ਰਸਮੁਲ ਖਤਾਂ ਦੇ ਵਿੱਚ ਇਹ ਟੱਪੇ ਲਿਖੇ ਗਏ ਨੇ ਤਾਂ ਜੋ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਦੋਵੇਂ ਪੜ੍ਹਨਹਾਰ ਜਿਹੜੇ ਰੀਡਰਸ ਨੇ, ਕਾਰੀ ਨੇ, ਉਹ ਇਸ ਨੂੰ ਪੜ੍ਹ ਸਕਣ। ਲਾਹੌਰੀ ਟੱਪੇ ਦੇ ਹਵਾਲੇ ਨਾਲ ਕੁਛ ਉਹਨਾਂ ਦੀਆਂ ਮਿਸਾਲਾਂ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਟੱਪੇ ਨੇ, ਤੁਹਾਡੇ ਨਾਲ ਉਸ ਨੂੰ ਸਾਂਝੇ ਕਰਨੇ ਆ। ਇਸ ਨੂੰ ਰੁਮਾਨੀ ਟੱਪੇ, ਲਾਹੌਰੀ ਟੱਪੇ, ਫੁਟਕਲ ਟੱਪੇ ਜਿਹੜੇ ਨੇ ਉਹ ਕਰਕੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਮੁੱਢ ਦੇ ਵਿੱਚ ਮਜ਼ਹਬੀ ਰੰਗ ਨਾਲ ਰਚੇ ਹੋਏ ਟੱਪੇ ਨੇ। ਲੋਈ ਲੋਈ ਲੋਈ, ਅੱਲਾ ਦੀਆਂ ਸ਼ਾਨਾਂ ਉੱਚੀਆਂ, ਉਹਦੀ ਮਿਹਰ ਦੀ ਅਖੀਰ ਨਾ ਕੋਈ। ਯਾਨੀ ਤੁਸੀਂ ਦੇਖੋ ਕਿ ਸ਼ੁਰੂ ਦਾ ਜਿਹੜਾ ਤਾਸੁਰ ਹੈ ਮਜ਼ਹਬੀ ਰੰਗ ਦੇ ਨੂੰ ਵੀ ਉਹਦੇ ਵਿੱਚ ਦਰਸਾਇਆ ਗਿਆ ਹੈ। ਚਾਬੀ ਚਾਬੀ ਚਾਬੀ, ਰਾਤਾਂ ਵਿੱਚ ਤਾਰਿਆਂ ਜੇ, ਚਾਬੀ ਚਾਬੀ ਚਾਬੀ, ਰਾਤਾਂ ਵਿੱਚ ਤਾਰਿਆਂ ਜੇ, ਸਭ ਪਿਆਰੇ ਨਬੀ ਦੇ ਸਹਾਬੀ। ਯਾਨੀ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜੇ ਟੱਪੇ ਤਖਲੀਕ ਕੀਤੇ ਨੇ ਉਹਦੇ ਵਿੱਚ ਵੱਖ-ਵੱਖ ਰੰਗ ਵੀ ਨੇ। ਸਿਰਫ ਇੱਕੋ ਹੀ ਰੰਗ ਜਿਹੜਾ ਹੈ ਉਹ ਪੂਰੀ ਕਿਤਾਬ ਦੇ ਵਿੱਚ ਨਹੀਂ ਹੈ, ਸਗੋਂ ਵੱਖ-ਵੱਖ ਰੰਗ ਸਾਨੂੰ ਮਿਲਦੇ ਨੇ। ਤਾਨਾ ਤਾਨਾ ਤਾਨਾ, ਪੂਰੀ ਤਰ੍ਹਾਂ ਕੌਣ ਲਿਖ ਸੀ, ਮੇਰੇ ਰੱਬ ਦੀਆਂ ਉੱਚੀਆਂ ਸ਼ਾਨਾਂ। ਫਿਰ ਇਸੇ ਤਰ੍ਹਾਂ ਉਹ ਅੱਗੇ ਚੱਲ ਕੇ ਲਿਖਦੇ ਨੇ, ਸਾਇਆ ਸਾਇਆ ਸਾਇਆ, ਨਬੀ ਜੀ ਦੇ ਜਾਈਏ ਸਦਕੇ, ਜਿਨ੍ਹਾਂ ਸ਼ਿਰਕ ਤੇ ਕੁਫਰ ਮਟਾਇਆ। ਇਹ ਸਨ ਉਹਨਾਂ ਦੇ ਮਜ਼ਹਬੀ ਰੰਗ ਦੇ ਨਾਲ ਰਚੇ ਹੋਏ। ਫਿਰ ਆਪਣੀ ਪਾਕ ਧਰਤੀ, ਪਾਕ ਫੌਜ ਦੇ ਹਵਾਲੇ ਨਾਲ ਇਸ ਦੇਸ਼ ਦੇ ਸ਼ੇਰ ਸਿਪਾਹੀਆਂ ਦਾ ਜ਼ਿਕਰ ਕਰਦਿਆਂ ਹੋਇਆਂ ਉਹ ਲਿਖਦੇ ਨੇ, ਰਾਈ ਰਾਈ ਰਾਈ, ਇੱਜ਼ਤਾਂ ਦੇ ਰਾਖੇ ਨੇ ਮੇਰੇ ਦੇਸ਼ ਦੇ ਸ਼ੇਰ ਸਿਪਾਹੀ। ਦੇਸ਼ ਨਾਲ ਪਿਆਰ, ਮੁਹੱਬਤ ਅਤੇ ਆਪਣੇ ਵਤਨ ਦਾ ਜ਼ਿਕਰ, ਆਪਣੇ ਵਤਨ ਦੇ ਵਾਸੀਆਂ ਦਾ ਉਹ ਜ਼ਿਕਰ, ਜਬਰੂ ਜਬਰੂ ਜਬਰੂ, ਜੱਗ 'ਚ ਨੇ ਸਿਰ ਕੱਢਵੇਂ ਜਿਹੜੇ ਪੁੱਤ ਪੰਜਾਬ ਦੇ ਗੱਭਰੂ। ਪੰਜਾਬ ਦੇ ਨਾਲ ਮੁਹੱਬਤ, ਪੰਜਾਬੀ ਜ਼ੁਬਾਨ ਦੇ ਨਾਲ ਮੁਹੱਬਤ ਉਹਨਾਂ ਦੀ ਪਛਾਣ ਹੈ, ਔਰ ਉਹੀ ਨਜ਼ਰ ਆਉਂਦੀ ਹੈ ਇਹਨਾਂ ਦੇ ਵਿੱਚ। ਲਿਖੇ ਲਿਖੇ ਲਿਖੇ, ਕੋਈ ਨਾ ਮਿਸਾਲ ਮਿਲਦੀ, ਜਿਹਨੇ ਦੁੱਖ ਕਸ਼ਮੀਰੀਆਂ ਨੇ ਵੇਖੇ। ਹੁਣ ਇੱਕ ਸ਼ਾਇਰ, ਇੱਕ ਕਹਾਣੀਕਾਰ, ਇੱਕ ਨਾਵਲਕਾਰ ਜੇ ਆਪਣੇ ਆਲ ਦੁਆਲੇ ਨੂੰ ਬਿਲਕੁਲ ਹੀ ਨਹੀਂ ਬਿਆਨ ਕਰਦਾ ਤਾਂ ਉਹ ਆਪਣੇ
ਵਰਗੇ ਇਨਸਾਨਾਂ ਦੀ ਤਰਜਮਾਨੀ ਨਹੀਂ ਕਰ ਸਕਦਾ, ਉਹ ਖਿਆਲੀ ਦੁਨੀਆ ਦੇ ਵਿੱਚ ਰਹਿੰਦਾ ਹੈ। ਮੁਮਤਾਜ਼ ਰਾਸ਼ਦ ਲਾਹੌਰੀ ਦੇ ਕੋਲ ਆਲ ਦੁਆਲੇ ਦੀ ਤਰਜਮਾਨੀ ਬੋਲੀਆਂ ਦੇ ਵਿੱਚ ਵੀ ਹੈ, ਟੱਪਿਆਂ ਦੇ ਵਿੱਚ ਵੀ ਹੈ। ਲਾਹੌਰੀ ਟੱਪੇ, ਜਿਵੇਂ ਕਿ ਸ਼ੁਰੂ ਵਿੱਚ ਵੀ ਦੱਸਿਆ ਗਿਆ, ਕਿ ਉਹ ਆਪਣੇ ਵਤਨ, ਆਪਣੇ ਦੇਸ਼ ਦੇ ਨਾਲ ਜਿਹੜੀ ਉਹ ਮੁਹੱਬਤ ਹੈ ਉਹ ਉਸ ਨੂੰ ਨਾਲ ਜੋੜਦੇ ਨੇ, ਫਿਰ ਆਪਣੇ ਸ਼ਹਿਰ ਦੇ ਨਾਲ ਵੀ। ਜਿਵੇਂ ਅੱਗੇ ਅਸੀਂ ਦੇਖਾਂਗੇ ਕਿ ਲਾਹੌਰੀ ਟੱਪੇ ਦੇ ਸਰਨਾਮੇ ਹੇਠ ਵੀ ਉਹਨਾਂ ਨੇ ਵਾਵਾ ਸਾਰਾ ਟੱਪੇ ਲਿਖੇ ਨੇ। ਪਾਈਏ ਪਾਈਏ ਪਾਈਏ, ਚੋਲੇ ਪਾ ਕੇ ਹਰੇ ਰੰਗ ਦੇ, ਪੰਜਾਬ ਦੇ ਗੀਤ ਸੁਣਾਈਏ। ਰੋਮਾਨੀ ਟੱਪਿਆਂ ਦੇ ਹਵਾਲੇ ਨਾਲ ਉਹਨਾਂ ਦੇ ਇੱਕ ਦੋ ਟੱਪੇ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ। ਲੋਈ ਲੋਈ ਲੋਈ, ਇੱਕ ਤੇਰੀ ਦੀਦ ਚਾਹੀਦੀ, ਮੇਰਾ ਹੋਰ ਸਵਾਲ ਨਾ ਕੋਈ, ਨੀ ਇੱਕ ਤੇਰੀ ਦੀਦ ਚਾਹੀਦੀ। ਫਿਰ ਲਾਹੌਰੀ ਟੱਪੇ ਦੇ ਹਵਾਲੇ ਨਾਲ ਹਲਵੇ ਹਲਵੇ ਹਲਵੇ, ਅੱਖੀਆਂ ਨੂੰ ਖੀਰਾ ਕਰਦੇ, ਮੇਰੇ ਸ਼ਹਿਰ ਲਾਹੌਰ 'ਤੇ ਚਲਵੇ, ਮੇਰੇ ਸ਼ਹਿਰ ਲਾਹੌਰ 'ਤੇ ਚਲਵੇ। ਫਿਰ ਇਸੇ ਤਰ੍ਹਾਂ ਤਾਰੇ ਤਾਰੇ ਤਾਰੇ, ਮੀਲਾਂ ਤੋਂ ਨੇ ਲਾਟਾ ਮਾਰਦੇ, ਸ਼ਹਿਰ ਲਾਹੌਰ ਦੇ ਉਚੇਰੇ ਮਨਾਰੇ। ਇਹ ਉਹਨਾਂ ਦੇ ਲਾਹੌਰ ਦੇ ਨਾਲ ਇਸ਼ਕ ਦੇ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਵਰੇ ਉਹ ਵਿਦੇਸ਼ 'ਚ ਹੰਡਾ ਕੇ ਆਏ ਨੇ। ਅਤੇ ਜਿਹੜਾ ਵੀ ਇਨਸਾਨ ਵਿਦੇਸ਼ ਜਾਂਦਾ ਹੈ ਉਸ ਨੂੰ ਆਪਣੇ ਦੇਸ਼ ਦੇ ਨਾਲ, ਆਪਣੀ ਧਰਤੀ ਦੇ ਨਾਲ ਮੁਹੱਬਤ ਜਿਹੜੀ ਜਾਗਦੀ ਹੈ ਉਹ ਬਹੁਤ ਹੀ ਤਗੜੀ ਹੁੰਦੀ ਹੈ। ਅਤੇ ਉਸ ਦਾ ਇਜ਼ਹਾਰ ਵੀ ਸਾਨੂੰ ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੀਆਂ ਲਿਖਤਾਂ ਤੋਂ, ਉਹਨਾਂ ਦੇ ਜਜ਼ਬਾਤ 'ਚੋਂ ਡੁੱਲ ਡੁੱਲ ਪੈਂਦਾ ਨਜ਼ਰ ਆਉਂਦਾ ਹੈ। ਇਹ ਸੀ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀਆਂ ਜਿਹੜੀਆਂ ਟੱਪਿਆਂ ਦੇ ਵਿੱਚ। ਟੱਪੇ ਜਿਹੜੇ ਬਹੁਤ ਹੀ ਸੋਹਣੇ ਟੱਪੇ ਨੇ, ਹਰ ਟੱਪਾ ਜਿਹੜਾ ਇੱਕ ਤੋਂ ਇੱਕ ਵੱਧ ਤੁਹਾਨੂੰ ਨਜ਼ਰ ਆਉਂਦਾ ਹੈ। ਟੱਪੇ ਟੱਪੇ ਟੱਪੇ, ਉਹਨੇ ਬੜੀ ਅੱਤ ਚੁੱਕ ਲਈ, ਉਹਦੀ ਧੌਣ ਜ਼ਰਾ ਕੋਈ ਨੱਪੇ, ਉਹਦੀ ਧੌਣ ਜ਼ਰਾ ਕੋਈ ਨੱਪੇ। ਚੋਲੇ ਚੋਲੇ ਚੋਲੇ, ਨਿੱਕੀ ਜਿੰਨੀ ਇੱਕ ਗਲਤੀ, ਕਈ ਸਦੀਆਂ ਤੀਕਰ ਰੋਲੇ। ਬਹੁਤ ਖੂਬਸੂਰਤ ਅੰਦਾਜ਼ ਹੈ ਔਰ ਹਰ ਟੱਪਾ ਜਿਹੜਾ ਹੈ ਉਹ ਵੱਖਰਾ ਮੌਜੂ ਲੈ ਕੇ ਆਉਂਦਾ ਹੈ। ਇਹਨੇ ਸਾਰੇ ਮੌਜੂ ਇੱਕ ਕਿਤਾਬ ਦੇ ਵਿੱਚ ਸਮਾਉਣਾ, ਬੜੀ ਖੂਬਸੂਰਤੀ ਦੇ ਨਾਲ ਸਮਾਉਣਾ, ਇਹ ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਦਾ ਖਾਸਾ ਹੈ। ਅਤੇ ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਦੀ ਜੇ ਕਿਤਾਬਾਂ ਦੀ ਫਹਿਰਿਸਤ ਵੇਖੀਏ ਤਾਂ ਉਹ ਢੇਰ ਲੰਮੀ ਹੈ। 29 ਕਿਤਾਬਾਂ ਦੀ ਫਹਿਰਿਸਤ ਉਹਨਾਂ ਨੇ ਇੱਥੇ ਦਿੱਤੀ ਗਈ ਹੈ ਉਹਨਾਂ ਦੀ। ਪਰ ਅਸੀਂ ਜੇ ਦੇਖੀਏ ਤਾਂ ਇਹਦੇ ਵਿੱਚ ਜਿਹੜੀਆਂ ਪੰਜਾਬੀ ਕਿਤਾਬਾਂ ਨੇ ਉਹ ਸਿਰਫ ਦੋ ਦਾ ਜ਼ਿਕਰ ਹੈ ਅਤੇ ਇੱਕ ਇਹ 3। ਅਸੀਂ ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਤੋਂ ਇਹ ਆਸ ਕਰਾਂਗੇ ਕਿ ਉਹ ਵੱਧ ਤੋਂ ਵੱਧ ਪੰਜਾਬੀ ਸ਼ਾਇਰੀ ਦੇ ਪਰਾਗੇ ਵੀ ਲੈ ਕੇ ਆਉਣ, ਕਿਉਂ ਜੇ ਜਿੰਨਾ ਉਹਨਾਂ ਨੇ ਉਰਦੂ ਦੇ ਵਿੱਚ ਲਿਖਿਆ ਹੈ, ਘੱਟੋ ਘੱਟ ਉਨੀਆਂ ਕਿਤਾਬਾਂ ਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਲਿਆਉਣ। ਕਿਉਂ ਜੇ ਦੋਵਾਂ ਦਾ ਜੇ ਅਸੀਂ ਮੁਕਾਬਲਾ ਕਰੀਏ ਤਾਂ ਫਿਰ ਇਹ ਕਿਤਾਬਾਂ ਆਪਣੀ ਮਾਂ ਬੋਲੀ, ਆਪਣੀ ਧਰਤੀ ਦੇ ਨਾਲ ਮੁਹੱਬਤ ਜਿਹੜੀ ਹੈ ਉਹ ਉਹਦੇ ਵਿੱਚ ਥੋੜ੍ਹਾ ਜਿਹਾ ਕਿਤਾਬਾਂ ਦੀ ਗਿਣਤੀ ਦੇ ਹਵਾਲੇ ਨਾਲ ਘਾਟ ਨਜ਼ਰ ਆਉਂਦੀ ਹੈ। ਪੰਜਾਬੀ ਜ਼ੁਬਾਨ ਨੂੰ ਮੁਮਤਾਜ਼ ਰਾਸ਼ਦ ਲਾਹੌਰੀ ਵਰਗੇ ਲਿਖਾਰੀਆਂ ਦੀ ਲੋੜ ਹੈ, ਜਿਹੜੀ ਆਪਣੀ ਜ਼ੁਬਾਨ, ਆਪਣੀ ਧਰਤੀ ਦੀ ਨੁਮਾਇੰਦਗੀ ਕਰਦੇ ਨੇ। ਅਤੇ ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਤੋਂ ਆਸ ਹੈ ਕਿ ਉਹ 3 ਕਿਤਾਬਾਂ ਉਹਨਾਂ ਦੀਆਂ ਪੰਜਾਬੀ ਦੀਆਂ ਆ ਗਈਆਂ ਨੇ, ਉਹ ਘੱਟੋ ਘੱਟ 3 ਦਰਜਨ ਹੋਰ ਕਿਤਾਬਾਂ ਆਪਣੀ ਜ਼ੁਬਾਨ ਦੇ ਵਿੱਚ ਲਿਖਣ, ਤਾਂ ਜੋ ਇੱਕ ਨਿੱਘਾ ਜਿਹੜਾ ਹੈ ਉਹਦਾ ਰੰਗ, ਉਹਦੀ ਤਖਲੀਕ ਜਿਹੜੀ ਹੈ ਉਹ ਸਾਹਮਣੇ ਨਜ਼ਰ ਆਏ। ਇਸ ਕਿਤਾਬ ਦੇ ਕੁੱਲ ਸਫ਼ੇ 128 ਨੇ ਅਤੇ 116 ਸਫ਼ਿਆਂ ਦੇ ਉੱਤੇ ਟੱਪੇ ਨੇ। ਹਰ ਸਫ਼ਾ ਜਿਹੜਾ ਹੈ ਉਸ ਦੇ ਉੱਤੇ 2 ਟੱਪੇ ਨੇ, ਜਿਹੜਾ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਬਿਆਨ ਕੀਤੇ ਗਏ ਨੇ, ਉਹਨਾਂ ਲਿਖੇ ਗਏ ਨੇ। ਇਹਦਾ ਮੁੱਲ 500 ਰੁਪਇਆ ਹੈ। 5 ਨਵੰਬਰ 2021 ਨੂੰ ਇਸ ਕਿਤਾਬ ਨੂੰ ਸ਼ਾਇਆ ਕੀਤਾ ਗਿਆ। ਇਸ ਕਿਤਾਬ ਦੇ ਛਾਪਨਹਾਰ ਸੁਲੇਖ ਬੁੱਕ ਮੇਕਰਸ ਨੇ। ਜਿਹੜੀ ਕਿਤਾਬ ਦੀ ਦਖ ਹੈ ਉਹ ਅਸੀਂ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਲਾਹੌਰੀ ਟੱਪੇ, ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਦੀ ਕਿਤਾਬ।